ਆ ਗਏ ਸਾਹਿਬ ਮੁਬਾਰਕਾਂ ਪਹਿਲਾਂ ਤਾਂ ਤੁਹਾਨੂੰ ਖੈਰ ਮੁਬਾਰਕ। ਤੇ ਦੂਜਾ ਇਹ ਵੀ ਜਦੋਂ ਆਪਣੇ ਵਲੌਗ 'ਚ ਆਖਿਆ ਵੀ ਇੰਨੇ ਪੈਸੇ ਲਾਉਣੇ, ਮੈਂ ਮੈਨੂੰ ਪਤਾ ਕਿਵੇਂ ਲਾਉਣ ਡਿਆ ਕਿਵੇਂ ਇਕੱਠੇ ਕਰਨ ਡਿਆ। ਅੱਛਾ ਤੁਸੀਂ ਮਿਸਤਰੀ ਪਣਾ ਵੀ ਕਰਦੇ ਰਹੇ? ਨਹੀਂ ਕਰਦੇ ਰਹੇ ਆ ਹੁਣ ਬਹੁਤ ਕੁਝ। ਅਸਲ ਜਦੋਂ ਬੰਦਾ ਜਿਹੜੀ ਕੰਮ 'ਚ ਪੈ ਜਾਂਦਾ ਨਾ ਫਿਰ ਬੰਦਾ ਬਹੁਤ ਚੀਜ਼ਾਂ ਸਿੱਖਦਾ। ਤੇ ਕੜੀ ਦੀ ਫਰਮਾਇਸ਼ ਵੈਸੇ ਤੇ ਸਾਗ ਸਮੀ ਨੇ ਬਣਾਇਆ ਸੀ। ਮੇਰੀ ਅੰਮੀ ਪਤਾ ਕੀ ਕਹਿੰਦੀ ਸੀ, ਕਹਿੰਦੀ ਸਾਗ ਜਿੰਨਾ ਪਿਆਰ ਰਵੇ ਨਾ, ਜਿੰਨਾ ਲੇਟ ਖਾਈਏ ਉਹਨਾਂ ਸਵਾਦ ਹੋਈ ਜਾਂਦਾ। ਤੇ ਇਸ ਕਰਕੇ ਥੋੜਾ ਤੁਹਾਨੂੰ ਵੇਟ ਕਰਾ ਦੇ। ਇਹ ਹਿਸਾਬ ਨਾਲ ਅਗਲੇ ਸਾਲ ਆਇਓ। ਜਾਂ ਮੈਂ ਕਿਹਾ ਸੀ ਇਹ ਲੈ ਵੀ ਆ ਗਿਆ ਖਾਣਾ ਸਾਡੀ ਸਪੈਸ਼ਲ ਫਰਮਾਇਸ਼ ਤੇ ਕੜੀ। ਮੈਂ ਬਾਈ ਨੂੰ ਕਿਹਾ ਸੀ ਸਪੈਸ਼ਲ, ਮੈਂ ਕਿਹਾ ਵੀ ਕੜੀ ਖਾਣੀ ਹੈ ਤੇ ਕੜੀ ਬਣਾਈ ਸੱਚ। ਇਹ ਵਿਦੇਸ਼ੀ ਕੱਪਾਂ 'ਚ ਪਈ ਆ ਸਾਨੂੰ ਤੇ ਬੈਠੇ ਪਿੰਡਾਂ 'ਚ। ਇਹਨਾਂ ਨੇ ਵੀ ਆਏ ਆ ਵੀ ਮਾਡਰਨ ਬਹੁਤ ਹੋ ਗਏ ਹੁਣ। ਇਹ ਰਾਤ ਨੂੰ ਸੁਪਨੇ 'ਚ ਵੀ ਕਰੀ ਜਾਂਦਾ ਵਲੌਗ ਅਪਲੋਡ ਹੋ ਗਿਆ। ਕਿੰਨਾ ਰਹਿ ਗਿਆ ਅੱਜ ਕੱਲ ਮੈਂ ਘਰ ਦਾ ਸਮਾਨ ਕਿੰਨਾ ਰਹਿ ਗਿਆ। ਸਮੀ ਕਹਿੰਦਾ ਮੈਨੂੰ $800 ਆ ਗਿਆ। $800 ਹੈ ਨਹੀਂ ਫਿਰ ਪੈਸੇ ਵਾਲਾ ਬੰਦਾ ਹੋ ਗਿਆ ਬਾਈ। ਕੀ ਜਾਂਦਾ ਹੁੰਦਾ ਕਈ ਵਾਰੀ ਚੈਨਲ ਉੱਡ ਵੀ ਜਾਂਦਾ ਹੁੰਦਾ। ਮਾਫ ਕਰ ਦੇ ਭਾਈ। ਸਮੀ ਨਾਲ ਗੱਪਾਂ ਮਾਰ ਰਹੇ ਆ। ਤੁਹਾਨੂੰ ਮੈਂ ਵੀ ਬਾਬਾ ਦੇ ਵਲੌਗ 'ਚ ਨਜ਼ਰ ਆਵਾਂਗੀ ਕਿਉਂਕਿ ਮੈਂ ਵੀ ਬਾਬਾ ਦੀ ਧੀ ਹਾਂ। ਹਾਂ ਤੂੰ ਵੀ ਵਲੌਗ 'ਚ ਨਜ਼ਰ ਆਇਆ ਕਰੀ। ਕੌਣ ਆਏ ਨੇ ਆਪਣੇ ਕੋ? ਚਾਚਾ ਜੀ। ਆ ਮੇਰੇ ਚਾਚਾ ਜੀ। ਕੀ ਨਾਮ? ਕੀ ਨਾਮ ਆਂਦੇ ਲੈ ਦੇ ਗਿਆ ਸੀ ਮੈਨੂੰ ਭਾਈ, ਮੇਰੀ ਅੱਖ ਖੁੱਲ ਗਈ, ਸ਼ੁਕਰ ਆ। ਕੀ ਆਂਦਾ ਮਿਰਜ਼ਾ? ਮਿਰਜ਼ਾ ਆਇਆ ਤੀਰ ਲੈ ਕੇ ਬਹਿ ਗਿਆ, ਹਾਂ ਕਹਿੰਦਾ ਹੁਣ ਤੂੰ ਗਾਇਆ। ਤੇਰੀਆਂ ਵਗੀਆਂ ਬਣਨੀਆਂ। ਸਮੀ ਅਮਰੂਦਾਂ 'ਚ ਵੜ ਗਿਆ। ਲੈ ਲੈ ਜੀ ਸਮੀ ਅਮਰੂਦਾਂ ਦਾ ਭੁੱਖਾ ਤੇ ਸਾਰਿਆਂ ਨੂੰ ਰਜਾਊ ਸਾਨੂੰ ਹੁਣ। ਲੈ ਵਿਕਾਸ ਆ ਗਿਆ। ਵਿਕਾਸ ਤੇਰੀ ਤੇ ਖੈਰ ਸੀ, ਸਮਾਨ ਜ਼ਰੂਰੀ ਸੀ। ਮੈਂ ਜਾਣ ਕੇ ਰੱਖਿਆ ਸਮਾਨ, ਤੁਸੀਂ ਮੈਨੂੰ ਛੱਡ ਜਾਣਾ ਸੀ। अस्सलाम वालेकुम ਸਾਰਿਆਂ ਨੂੰ, ਮੈਂ ਨਾਸਰ ਢਿੱਲੋਂ। ਤੁਸੀਂ ਜੁੜ ਗਏ ਸਾਡੇ ਚੈਨਲ ਤੇ ਪੰਜਾਬੀ ਯਾਰ ਤੇ। ਨਵਾਂ ਦਿਨ ਤੇ ਨਵਾਂ ਵਲੌਗ। ਨਵਾਂ ਵਲੌਗ ਨਵਾਂ ਕਿ ਪੁਰਾਣਾ? ਨਵਾਂ ਦਿਨ ਨਵਾਂ ਵਲੌਗ। ਨਵਾਂ ਦਿਨ ਤੇ ਨਵਾਂ ਵਲੌਗ। ਨਵੀਆਂ ਗਲੀਆਂ ਨਵਾਂ ਘਰ। ਅਸੀਂ ਰਾਤੀ ਆ ਗਏ ਸਾਂ ਘਰ ਮੇਰੇ ਲੈਲਪੁਰ ਫੈਸਲਾਬਾਦ। ਤੇ ਹੁਣ ਅਸੀਂ ਪਿੰਡ ਜਾਣਾ। ਨਾਸ਼ਤੇ ਦਾ ਟਾਈਮ ਸੀ, ਵੈਸੇ ਲੇਟ ਬਹੁਤ ਹੋ ਗਏ, ਨਿਆਣਿਆਂ ਨੇ ਲੇਟ ਕਰਤਾ। ਤੇ ਪਿੰਡ ਜਾਣਾ ਪਹਿਲਾਂ ਜਿੱਥੇ ਮੈਂ ਰਹਿਣਾ, ਮੇਰਾ ਆਫਿਸ ਹੈ, ਉੱਥੇ ਘਰ ਬਣਦਾ। ਤੇ ਉਧਰ ਨੂੰ ਚੱਲੇ ਆ ਕਿਉਂਕਿ ਮੈਂ ਜਦੋਂ ਆਇਆ ਨਾ 2 ਮਹੀਨੇ ਹੋ ਗਏ ਤਕਰੀਬਨ। ਇੱਥੇ ਨਹੀਂ ਆਇਆ ਇੱਕ ਵਾਰੀ ਆਇਆ, ਉਹ ਵੀ ਉਦੋਂ ਜਦੋਂ ਵੀਰ ਸਿੰਘ ਹੁਣੀ ਆਇਆ ਸ਼ਾਇਦ ਉਦੋਂ ਆਇਆ। ਤੇ ਮਿਸਤਰੀਆਂ ਨੂੰ ਵੇਖ ਲਈਏ ਕੀ ਕਰਦੇ ਆ, ਕਿੰਨਾ ਕੁ ਕੰਮ ਕਰਦੇ ਆ, ਕਿੰਨਾ ਕੁ ਕੰਮ ਕਰ ਰਹੇ, ਤੇ ਫਿਰ ਪਿੰਡ ਜਾਂਦੇ ਆ ਗਏ ਸਾਹਿਬ। ਮੁਬਾਰਕਾਂ ਪਹਿਲਾਂ ਤਾਂ ਤੁਹਾਨੂੰ ਖੈਰ ਤੇ ਮੁਬਾਰਕ। ਦੂਜਾ ਇਹ ਵੀ ਤੂੰ ਆਪਣੇ ਵਲੌਗ 'ਚ ਆਖਿਆ ਵੀ ਇੰਨੇ ਪੈਸੇ ਲਾਉਣੇ, ਮੈਂ ਮੈਨੂੰ ਪਤਾ ਕਿਵੇਂ ਲਾਉਣ ਡਿਆ ਕਿਵੇਂ ਇਕੱਠੇ ਕਰਨ ਡਿਆ। ਅੱਛਾ ਦੂਜਾ ਮੈਂ ਕਹਿੰਦਾ ਸੀਗਾ ਵੀ ਜਦੋਂ ਸਾਡੇ ਛੱਤ ਪੈਂਦੀ ਹੁੰਦੀ, ਸ਼ਾਇਦ ਤੁਹਾਡੇ ਵੀ ਹੋਵੇ, ਉਦੋਂ ਰੋਟੀ ਵਧੀਆ ਹੁੰਦੀ ਹਾਂ ਲੈਂਟਰ ਪਾਉਂਦਾ ਦੇਗਾਂ ਪੱਕਦੀਆਂ। ਹਾਂ ਦੇਗਾਂ ਪੱਕਦੀਆਂ। ਸਾਡੇ ਦੇਗਾਂ ਰੱਖੀਆਂ ਹੁਣ ਕਿ ਨਹੀਂ ਰੱਖੀਆਂ, ਕਿਵੇਂ ਕੀਤਾ? ਹੁਣ ਬਣਗੀਆਂ, ਹੁਣ ਤੇ ਦੇਗਾਂ ਵਾਲਾ ਕੰਮ ਹੀ ਨਹੀਂ ਬਚੇ। ਅਸੀਂ ਤਾਂ ਛੱਤ ਤੇ ਅੱਜ ਪਹਿਲੀ ਵਾਰ ਆਏ ਨਾ। ਚਲੋ ਖੈਰ ਮਜ਼ਾਕ ਹੈ ਤੇ ਦੇਖਦੇ ਹਾਂ। ਇੱਧਰ ਸੱਜੇ ਪਾਸੇ ਲਾਉਣ ਬਣਾਇਆ ਹਾਂਜੀ ਘਰ ਦੇ ਨਾਲ ਜੁੜਦਾ ਨਾ। ਤੇ ਹਰੈਨ ਤੇਰਾ ਕਮਰਾ ਕਿੱਥੇ? ਮੈਂ ਕਹਾਂ ਨਹੀਂ ਪਤਾ। ਮੇਰਾ ਕਮਰਾ ਹਾਂ ਰਾਤ ਵੀ ਦੇਖਿਆ ਸੀ ਜਦੋਂ ਮੈਂ ਆਇਆ ਸੀਗਾ, ਭਾਬੀ ਹੁਣਾਂ ਨਾਲ ਦੇਖਣ ਅਸੀਂ ਆਏ ਸੀ। ਇਹ ਤੁਸੀਂ ਡੀਪੀਸੀ ਹੈ ਜਿਹੜੀ, ਉਹ ਜ਼ਿਆਦਾ ਉਹ ਕਿਉਂ ਨਹੀਂ ਲਾਈ ਇੰਨੀ? ਉਹ ਕਿਉਂ ਲਾਈ ਹੈ ਜਾਂ ਤੁਹਾਡੇ ਇੰਨੀ ਲਾਉਂਦੇ ਆ? ਨਹੀਂ ਇੰਨੀ ਚੱਲਦੀ ਆ। ਇਹਨੂੰ ਡੈਂਪ ਕਹਿੰਦੇ ਉੱਤੇ, ਨਾਲ ਉਹ ਥੱਲੇ ਡਬਲ ਹੁੰਦਾ ਨਾ, 2 ਵਾਰੀ ਹੈ। ਮੈਂ ਸਮਝ ਗਿਆ ਪਰ ਸਾਡੇ ਕੀ ਨਾ ਸਲਾਬ ਨਹੀਂ ਆਉਂਦੀ। ਮਤਲਬ ਜਦੋਂ ਤੁਸੀਂ ਲਾਉਂਗੇ ਸਾਡੇ ਇਹ ਲਗਭਗ 1 ਫੁੱਟ ਦੀ ਲਾਉਂਦੇ ਆ ਹੁਣ ਇੰਨੀ। ਹਾਂ 1 ਫੁੱਟ ਉੱਚੀ। ਸਾਡੇ ਨਹੀਂ ਚੱਲਦੀ। ਤੁਹਾਡੇ ਚੱਲਦੀ ਨਹੀਂ? ਸਾਡੇ ਇਸ ਤਰ੍ਹਾਂ ਇੰਨੀ ਕੀ ਚੱਲਦੀ ਹੈ। ਇਹਦੇ ਨਾਲ ਨਾ ਸਲਾਬ ਰੁਕ ਜਾਂਦੀ। ਅੱਛਾ ਹਾਂ ਆਹ ਪੱਥਰ ਦਾ ਵਿੱਚ ਪਾ ਰਹੇ? ਆਹ ਸਲਾਬ ਦੀ ਵਜ੍ਹਾ ਨਹੀਂ। ਅੱਛਾ ਵੀ ਸਲਾਬ ਨਹੀਂ ਜੜੂ। ਹਾਂ ਆਪਾਂ ਵੀ ਪਾ ਲਾਂਗੇ ਪਰ ਸਾਡੇ ਹਾਂ ਅਸੀਂ ਵੀ ਪਵਾ ਲਾਂਗੇ ਇਹ ਤੇ, ਪਰ ਸਾਡੇ ਐ ਡੀਪੀਸੀ ਸਾਡੇ ਇੰਨੀ ਲੱਗਦੀ। ਆ ਚੱਕ ਲਾ ਇੱਕ। ਅੱਛਾ ਬੜੀ ਵੱਡੀ ਲੱਗਦੀ ਡੀਪੀਸੀ। ਫਿਰ ਉਹਦੇ ਨਾਲ ਸਲਾਬ ਰੁਕਦੀ ਅਸਲ ਚ। ਡੀਪੀਸੀ ਕੌਣ ਆ ਜਿਹੜੀ ਇਹਦੀ ਬਜਰੀ ਦੀ ਇਹਦੀ ਲੱਗਦੀ ਬਜਰੀ ਸੀਮੈਂਟ ਜਿਹੜਾ ਇਹਦੇ ਨਾਲ ਗੈਪ ਪ੍ਰੋਪਰ ਆਉਂਦਾ ਹੈਗਾ ਵੀ ਥੱਲੋਂ ਧਰਤੀ ਨਾਲੋਂ ਉਹਦਾ ਡਿਸਕਨੈਕਟ ਹੁੰਦਾ। ਤੁਸੀਂ ਮਿਸਤਰੀ ਪਣਾ ਵੀ ਕਰਦੇ ਰਹੇ?
ਨਹੀਂ ਕਰਦੇ ਰਹੇ ਆਪਾਂ ਹੁਣ ਬਹੁਤ ਕੁਝ ਅਸਲ ਜਦੋਂ ਬੰਦਾ ਜਿਹੜੀ ਕੰਮ 'ਚ ਪੈ ਜਾਂਦਾ ਨਾ ਫਿਰ ਬੰਦਾ ਬਹੁਤ ਚੀਜ਼ਾਂ ਸਿੱਖਦਾ। ਅੱਛਾ ਹੁਣ ਮੈਂ ਕਈ ਵਾਰੀ ਜਦੋਂ ਕਿਸੇ ਹੋਟਲ 'ਚ ਜਾਂ ਕਿਤੇ ਵੀ ਜਾਂਦਾ ਵਾਸ਼ਰੂਮ 'ਚ ਪੱਥਰ ਲੱਗਿਆ ਕਿ ਟਾਇਲ ਲੱਗੀ ਹੈ ਕਿੰਨੇ ਸਾਈਜ਼ ਦੀ ਲੱਗੀ ਹੈ ਨਹੀਂ ਉਹ ਨਿੱਕੇ ਚੀਜ਼ਾਂ ਨੋਟ ਜਦੋਂ ਆਪਾਂ ਹੁਣ ਮੈਂ ਦੁਬਈ ਗਿਆ ਹੁਣ ਗਿਆ ਨਾ ਦੁਬਈ ਤੇ ਮੈਂ ਵੇਖਦਾ ਰਿਹਾ ਉੱਥੇ ਜਿੱਥੇ ਜਿੱਦਾਂ ਦਾ ਨਾ ਵੀ ਕਿਹੜਾ ਸੈਂਟਰੀ ਕਿਹੜੀ ਹੋਵੇ ਵੀ ਕਿੱਥੇ ਕਿਹੜੀ ਸੇ ਸੋਹਣੀ ਲੱਗਦੀ ਉਹ ਬੰਦਾ ਉਸ ਨਾਲ ਨਾ ਉਦੋਂ ਹੀ ਵੇਖਦਾ ਜਦੋਂ ਕੋਈ ਕੰਮ ਕਰਨ ਡਿਆ। ਮੈਂ ਉਹੀ ਕਹਿੰਦਾ ਪਹਿਲਾਂ ਹੁਣ ਅਸੀਂ ਜਿੰਨਾ ਆਉਂਦੇ ਜਾਂਦੇ ਸੀ ਅਸੀਂ ਕਦੇ ਨੋਟਿਸ ਕੀਤਾ ਹੁਣ ਜਦੋਂ ਤੋਂ ਐ ਬਣਾਉਣ ਲੱਗੇ ਆ ਤੇ ਉਦੋਂ ਤੋਂ ਫਿਰ ਬੰਦਾ ਛੋਟੀਆਂ ਛੋਟੀਆਂ ਚੀਜ਼ਾਂ ਨੋਟਿਸ ਕਰਦਾ ਵੀ ਆਹ ਅੱਛਾ ਤੁਸੀਂ ਕਿਵੇਂ ਕੀਤਾ ਆਹ ਕਿਵੇਂ ਕਰ ਰਹੇ ਹਨ ਉਵੇਂ ਫਿਰ ਤਾਂ ਸਿਆਣੇ ਦੀ ਗੱਲ ਆ ਜਾਂ ਰਾਹ ਪੈ ਜਾਣੀ ਜਾਂ ਵਾਹ ਪੈ ਜਾਣੀ। ਇਹ ਰੇਤਾ ਨਹੀਂ ਭਾਲੇ ਨੂੰ ਕਹਿੰਦੇ ਜਿਹੜੀ ਨਹਿਰ ਚੋਂ ਨਿਕਲਦੀ ਹੈ ਨਾ ਮੈਂ ਉਹੀ ਕਹਿੰਦਾ ਇਹਦੇ ਚ ਫਿਰ ਜਿਵੇਂ ਰੇਤਾ ਹੀ ਆ ਸਾਡੇ ਬਰੇਤੀ ਬੋਲ ਦਿੰਦੇ ਆ ਤੇ ਫਿਰ ਇਹਦੇ ਤੇ ਇਹ ਤੇ ਬੂਟੇ ਬਾਟੇ ਸਹੀ ਹੋ ਜਾਂਦੇ ਆ ਘਾਹ ਘੂ ਬੂਟੇ ਜਿਹੜੇ ਸਹੀ ਹੁੰਦੇ ਇਹਦੇ ਤੇ ਹਾਂ ਮੈਂ ਤਾਂ ਪਹਿਲੀ ਵਾਰੀ ਸੁਣੀ। ਸਾਡੇ ਟਿੱਬਿਆਂ ਵਾਲੀ ਮਿੱਟੀ ਜਿਹੜੀ ਬਾਹਲੀ ਜਿਹੜੀ ਜਕੜ ਵਾਲੀ ਹੁੰਦੀ ਉਹ ਵੀ ਨਹੀਂ ਮਤਲਬ ਸਾਡੇ ਰੇਤਾ ਜਾਂ ਪਾਉਂਦੇ ਉਹਨੂੰ ਵੀ ਰੇਤਾ ਹੀ ਕਹਿੰਦੇ ਪਰ ਉਹ ਲਾਲ ਜਿਹਾ ਰੇਤਾ ਹੁੰਦਾ ਵੀ ਉਹਦੇ ਨਾਲ ਵਧੀਆ ਹੁੰਦਾ ਇਹ ਬਰੇਤੀ ਆ। ਹਾਂ ਇਹਦੇ ਚ ਬੂਟੇ ਬਾਟੇ ਵਧੀਆ ਹੁੰਦੇ। ਇਹ ਸਾਰੇ ਦਾ ਸਾਰਾ ਲਾਉਣ ਇਧਰੋਂ ਵੱਡੀ ਖਿੜਕੀ ਵਿੰਡੋ ਲਾਤੀ ਹੈ। ਇਹ ਹੁਣ ਮੈਂ ਤਾਂਹੀਓ ਕਹਿੰਦਾ ਸੀ ਜੀ ਹੁਣ ਤੁਸੀਂ ਇਹ ਦੇਖੋ ਜਿਹੜੀ ਇਹ ਵੱਡੀ ਵਿੰਡੋ ਆ ਇਹ ਚ ਹੁਣ ਜਿਹੜਾ ਇੰਨਾ ਇਹ ਤੁਸੀਂ ਦੇਖ ਰਹੇ ਹੋ ਆ ਸਾਰਾ ਇਸ ਚ ਸ਼ੀਸ਼ਾ ਲੱਗਣਾ ਇਹ ਹੁਣ ਪੈਸੇ ਵਾਲੇ ਬੰਦੇ ਦੀ ਕੰਮ ਹੈ ਹਾਂ ਬੰਦਾ ਹੀ ਲਾ ਸਕਦਾ ਇਹਨੂੰ। ਠੀਕ ਕਿਹੜਾ ਨਾਮ ਬੰਦੇ ਦਾ। ਚਲਿਏ ਜੀ ਹਾਂਜੀ ਆ ਜਾਓ। ਹੁਣ ਗੱਲ ਇਹ ਆ ਰਿਬਨ ਹਾਂਜੀ ਮੈਂ ਜਿੰਨੇ ਪਿਛਲੇ 12 ਸਾਲ ਤੋਂ ਕੰਮ ਕਰਦਾ ਤੇ 2 ਸਾਲ ਤੋਂ ਤਕਰੀਬਨ ਸਾਡੇ ਨਾ ਪ੍ਰਾਪਰਟੀ ਦਾ ਕੰਮ ਸਮਝ ਲਓ ਬੰਦ ਹੈ ਉਹ ਜਿੰਨੀ ਆਸੇ-ਪਾਸੇ ਇਨਵੈਸਟਮੈਂਟ ਮੈਂ ਇੱਕ ਵਾਰੀ ਘਰ ਤੇ ਮਿਲਿਆ ਨਾ ਬਾਕੀ ਦੀਆਂ ਗੱਲਾਂ ਬਾਅਦ ਚ ਕਿਤੇ ਹੋਵੇ ਸਾਰੀ ਉਮਰ ਪਲਾਟ ਵੇਚਦੇ ਰਹੇ ਵੀ ਨਿਕਲਿਆ ਕੁਝ ਵੀ ਨਹੀਂ। ਅੱਛਾ ਹੁਣ ਇਹ ਵੀ ਘਰ ਤਾਂ ਬਣਾ ਲਈ ਘਰ ਤੇ ਬਣੀਏ ਬਾਕੀ ਫਿਰ ਰੱਬ ਦੇ ਸਵਾਲ। ਸਹੀ ਗੱਲ ਹੈ। ਚਲਿਏ ਪਿੰਡ ਹੁਣ ਹਾਂਜੀ ਲੋ ਵੀ ਆ ਗਏ ਘਰੇ ਤੇ ਕੜੀ ਦੀ ਫਰਮਾਇਸ਼ ਵੈਸੇ ਤੇ ਸਾਗ ਸਮੀ ਨੇ ਬਣਾਇਆ ਸੀ। ਸੰਮੀ ਨੇ ਨਹੀਂ ਖਵਾਉਣਾ ਸੰਮੀ ਨੂੰ ਮੈਂ ਕੱਲ ਗਿਆ ਮੈਂ ਕਿਹਾ ਸਾਗ ਕਹਿੰਦਾ ਬੇਬੇ ਦਾ ਕੱਲ ਇਹਨੇ ਵਲੌਗ ਦਾ ਥੰਬਨੇਲ ਵੀ ਲਾਇਆ ਬੇਬੇ ਨੇ ਬਣਾਇਆ ਸਾਗ ਰਿਪਨ ਖੁਸ਼ੀ ਨੇ। ਮੈਂ ਕਿਹਾ ਸਾਗ ਮੈਂ ਤਾਂ ਵਲੌਗ ਤੋਂ ਪਤਾ ਲੱਗਿਆ ਵੀ ਸਾਗ ਬਣਾਇਆ ਬੇਬੇ ਨੇ ਤੇ ਬਾਅਦ ਚੋਂ ਕਹਿੰਦਾ ਫੇਰ ਖਾਵਾਂਗੇ ਤੜਕੇ ਪੁੱਛਿਆ ਸਾਗ ਕਹਿੰਦਾ ਆਥਣੇ ਖਾਵਾਂਗੇ ਰਾਤ ਨੂੰ ਹੁਣ ਇਹ ਨਹੀਂ ਪਤਾ ਡਿਨਰ ਕਿਤੇ ਹੋਰ ਹੋ ਜਾਏ ਫਿਰ ਕਹੂ ਕੱਲ ਨੂੰ ਖਾਵਾਂਗੇ। ਕਿੱਥੇ ਸਾਗ ਕਿੱਥੇ ਹੈ? ਮੇਰੀ ਅੰਮੀ ਪਤਾ ਕੀ ਕਹਿੰਦੀ ਸੀ ਕਹਿੰਦੀ ਸਾਗ ਜਿੰਨਾ ਪਿਆਰ ਰਵੇ ਨਾ ਜਿੰਨਾ ਲੇਟ ਖਾਈਏ ਉਹਨਾਂ ਸਵਾਦ ਹੋਈ ਜਾਂਦਾ ਤੇ ਇਸ ਕਰਕੇ ਥੋੜਾ ਤੁਹਾਨੂੰ ਵੇਟ ਕਰਾ ਦੇ ਨਹੀਂ ਇਸ ਹਿਸਾਬ ਨਾਲ ਫਿਰ ਅਗਲੇ ਸਾਲ ਆਇਓ। ਜਾਂ ਮੈਂ ਇਹਨੂੰ ਕਿਹਾ ਸੀ ਮੈਂ ਕਿਹਾ ਜਦੋਂ ਬਾਰਡਰ ਤੇ ਅਸੀਂ ਜਾਣਾ ਹੋਇਆ ਵਾਪਸ ਉਹਦੇ ਕਹਿੰਦਾ ਪੈਕ ਕਰਕੇ ਦੇ ਦਾਂਗੇ ਨਾਲ ਉਹਦੇ ਨਾਲ ਲੈ ਜਾਵਾਂਗੇ। ਕਿਉਂ ਅੰਮੀ ਮੈਂ ਕਿਹਾ ਆਂਦਾ ਵੀ ਜਿਹੜਾ ਪਿਆਰ ਹੈ ਚੰਗਾ ਤਾਂ ਫਿਰ ਅਗਲੇ ਸਾਲ ਆਇਓ। ਕਿਉਂ ਸੰਮੀ ਸ਼ਾਮ ਨੂੰ ਖਵਾਉਣਾ ਅੱਜ ਪੱਕਾ ਖਵਾ ਦੇਣਾ ਅੱਜ ਜੋ ਮਰਜ਼ੀ ਹੋ ਅੱਜ ਅਸੀਂ ਵਲੌਗ ਵੀ ਰਾਤ ਤੱਕ ਹੀ ਖਿੱਚਾਂਗੇ ਜੀ ਜੇ ਖਵਾਊਗਾ ਦੇਖਾਂਗੇ। ਨਹੀਂ ਕੜੀ ਤੁਸੀਂ ਕਿਹਾ ਸੀ ਤਾਂ ਕੜੀ ਬਣੀ ਨਾ ਵੀ ਇਸ ਤੋਂ ਸਾਗ ਮਿਸ ਕਰਤਾ। ਹਫਤੇ ਦੀ ਮੰਗ ਰਹੇ ਸੀ ਕਿੰਨੇ ਦਿਨਾਂ ਤੋਂ ਕੜੀ ਕਰਦਾ ਮੈਂ ਤਾਂ ਬਾਲੇ ਦਿਨਾਂ ਤੋਂ ਮੈਂ ਉਹ ਦਿਖਾ ਦਈਏ ਕੜੀ ਕੋਈ ਨਹੀਂ ਖਾ ਰਿਹਾ ਭਾਈ ਦਿਖਾ ਦਈਏ ਕੜੀ। ਇਹ ਲੈ ਵੀ ਆ ਗਿਆ ਖਾਣਾ ਸਾਡੀ ਸਪੈਸ਼ਲ ਫਰਮਾਇਸ਼ ਤੇ ਕੜੀ। ਮੈਂ ਬਾਈ ਨੂੰ ਕਿਹਾ ਸੀ ਸਪੈਸ਼ਲ ਮੈਂ ਕਿਹਾ ਵੀ ਕੜੀ ਹੀ ਖਾਣੀ ਹੈ ਤੇ ਕੜੀ ਬਣਾਈ ਲੋ ਵੀ ਕੜੀ ਤੇ ਨਾਲ ਇੱਥੇ ਬਾਈ ਇੱਕ ਉਹ ਖੱਟਾ ਜਿਹਾ ਵੀ ਰੱਖਣਾ ਸੀ ਇਹਦੇ ਤੇ ਜਿਵੇਂ ਉਹਨੇ ਢਾਬੇ ਤੇ ਨਹੀਂ ਸਪੈਸ਼ਲ ਰੱਖਿਆ ਹੁੰਦਾ ਆਪਣੇ ਵਿਚਾਲੇ ਫੱਟਾ ਜਿਹਾ ਪਿਆ ਹੁੰਦਾ ਹੈਗਾ ਲੈਵਲ ਹੋਵੇ ਹਾਂ ਵੀ ਉਹ ਮੰਜਾ ਜਿੰਨਾ ਮਰਜ਼ੀ ਨੀਵਾਂ ਹੋਈ ਜਾਵੇ ਫਿਰ ਉਹ ਡਿੱਗਦਾ ਨਹੀਂ ਹੁੰਦਾ ਉਹ ਤੇ ਟੇਬਲ ਬਣ ਜਾਂਦਾ। ਲੱਸੀ ਹੈਗੀ ਨਾ ਅੰਮੀ ਮੈਂ ਮੰਗ ਲੈਣ ਵਾਲੀਆਂ ਬਹੁਤ ਆਉਂਦੀਆਂ ਨਾ ਸਾਡੇ ਸਵੇਰੇ ਮੁਕਾ ਜਾਂਦੀਆਂ ਸਵੇਰੇ ਲੈ ਜਾਂਦੇ ਆ ਉਹ ਸਾਡੇ ਵੀ ਚੱਲਦਾ ਜੀ ਸਾਡੇ ਵੀ ਲੈ ਜਾਂਦੇ ਆ ਜਿੰਨਾ ਕਿਉਂਕਿ ਵਿਰਲੇ ਘਰਾਂ ਦੇ ਹੁੰਦੀ ਹੈ ਨਾ ਅੱਜ ਕੱਲ ਹਰੇਕ ਰੱਖਦਾ ਨਹੀਂ ਸਮੀ ਸੇਵਾ ਕਰ ਰਿਹਾ। ਲੋ ਵੀ ਚਾਹ ਆ ਗਈ ਆ ਹੋਰ ਚਾਹ ਕੀ ਹੁੰਦੀ ਚਾਹ ਦੁੱਧ ਪਤੀ ਚਾਹ ਦੁੱਧ ਪਤੀ ਬੜੀ ਘੈਂਟ ਹੈ ਜੀ। ਇਹ ਵਿਦੇਸ਼ੀ ਕੱਪਾਂ 'ਚ ਪਈ ਆ ਸਾਨੂੰ ਤੇ ਬੈਠੇ ਪਿੰਡਾਂ 'ਚ ਇਹ ਇਹਨਾਂ ਨੇ ਵੀ ਆਏ ਆ ਇਹ ਵੀ ਮਾਡਰਨ ਬਹੁਤ ਹੋ ਗਏ ਹੁਣ ਪਹਿਲਾਂ ਪਿਆਲਿਆਂ 'ਚ ਦਿੰਦੇ ਸੀ ਹੁਣ ਇਹਦੇ 'ਚ ਦੇਣ ਲੱਗੇ ਆ। ਮਾਂ ਮੇਰੀ ਨਹੀਂ ਪਤਾ ਵੀ ਇਹ ਕੀ ਬਣਾਉਣ ਦੇ ਕੀ ਕਰਨ ਦੇ ਆ। ਇਹ ਮਾਂ ਜੀ ਪੂਰੀ ਦੁਨੀਆ 'ਚ ਪਹੁੰਚਾ ਦਿੰਦੇ ਆਪਾਂ ਨੂੰ। ਹਾਂਜੀ ਹੁਣ LCD ਲਵਾ ਕੇ ਉੱਤੇ ਤੈਨੂੰ ਲਵਾ ਕੇ ਦਿਆ ਆਪਣੇ ਪੁੱਤ ਦੇ ਵਲੌਗ ਤੇ ਵੇਖਿਆ ਕਰ। ਤੁਸੀਂ ਦੇਖਦੇ ਉਹਨਾਂ ਨੂੰ ਨਹੀਂ ਪਤਾ ਕੁਝ ਨਹੀਂ ਪਤਾ ਉਹਨਾਂ ਨੂੰ ਨਾ ਮੈਂ ਇੱਧਰ ਸੌਂਦੀ ਇੱਧਰ ਲਾਇਆ ਨਹੀਂ ਸੀੜੀ ਕੋਈ ਮੈਂ ਤਾਂ ਇੰਜੀ ਸਮਝਾਉਂਦੀ ਮਾਈ ਪੜ ਕੇ। ਹਾਂਜੀ ਇਹ ਦੇਖ ਲਓ ਇਹ ਪੂਰੀ ਦੁਨੀਆ ਦੇਖਦੀ ਹੈ। ਉਹ ਹੋ ਗਿਆ ਨਾ ਘਰ ਦਾ ਜੋਗੀ ਜੋਗੜਾ
ਉਹ ਕੰਮ ਮਾਮਾ ਨੂੰ ਤਾਂ ਪੁੱਤ ਪਿਆਰ ਹੀ ਹੁੰਦੇ ਨੇ। ਰਿਪਨ ਹਾਂਜੀ ਮੈਂ ਕਿਹਾ ਹੁਣ ਤੇ ਮੰਮੀ ਆਂਦੀ ਆ ਵੀ ਤੁਹਾਡੇ ਲਗੇ ਵਿਹਲੇ ਇਹਨਾਂ ਕੰਮਾਂ ਨੂੰ ਜੀ ਵੀਡੀਓ ਬਣਾਉਣ ਨੂੰ ਤੇ ਤੁਸੀਂ ਕੀ ਕਰਦੇ ਮੰਮੀ? ਆਵਸ ਤੇ ਬਾਹਰ ਮਰਬਿਆਂ ਜਾਈਦਾ ਸੀ, ਕੰਮ ਕਰੀਦੇ ਸੀ, ਕਪਾਵਾਂ ਚੁਗੀਦੀਆਂ ਸੀ, ਹਾਂ 31 ਵੇਲੀ ਦਾ ਸੀ ਤੇ ਹੁਣ ਤੇ ਵੇਲੀ ਤੇ ਕਿੰਨੀ ਕਮਾਲ ਚੋ ਲੈਂਦੇ? ਮਨ ਚੁਗਲੀ ਤੇ ਮਨ ਦੇ ਕਿੰਨੇ ਪੈਸੇ ਬਣਦੇ ਸੀਗੇ ਜੀ? ਮੈਂ ਕਿਹੜਾ ਵੇਚਣੀ ਨਹੀਂ ਨਹੀਂ ਇਹ ਤੇ ਆਪਣੇ ਖੇਤਾਂ 'ਚ ਜਾਈਦਾ ਸੀ। ਇਹ ਆਨਲਾਈਨ ਹੈ ਕੰਮ, ਇਹ ਕਪਾਹ ਤੋਂ ਵੀ ਪਰੇ ਦਾ ਇਹ ਉਹ ਤੋਂ ਵੀ ਪਾਰ ਲੰਘ ਜਾਂਦਾ ਇਹ ਉਹ ਤੋਂ ਵੀ ਪਾਰ ਲੰਘ ਜਾਂਦੀ ਹੈ। ਪਹਿਲਾਂ ਵਾਲਾ ਕੰਮ ਹਾਰਡ ਵਰਕ, ਪਹਿਲਾਂ ਵਾਲਾ ਕੰਮ ਸੀਗਾ ਹਾਰਡ ਵਰਕ। ਦੋ ਤਰ੍ਹਾਂ ਦਾ ਹੁੰਦਾ ਕਹਿੰਦੇ ਕੰਮ। ਇੱਕ ਤਾਂ ਹੁੰਦਾ ਕਹਿੰਦੇ ਗਰਦਨ ਤੋਂ ਥੱਲੇ ਥੱਲੇ ਕੰਮ, ਪੂਰੀ ਬਾਡੀ ਕੰਮ ਕਰਦੀ ਹੈ, ਉਹ ਹਾਰਡ ਵਰਕ। ਇੱਕ ਹੁੰਦਾ ਸਮਾਰਟ ਵਰਕ, ਤੁਹਾਡੇ ਦਿਮਾਗ ਤੋਂ ਕੰਮ ਚੱਲਦਾ ਹੈ। ਇਹ ਬਸ ਤੁਸੀਂ ਅੱਜ ਕੱਲ ਦੀ ਜਨਰੇਸ਼ਨ ਜ਼ਿਆਦਾ ਇਹ ਰਾਤ ਨੂੰ ਸੁਪਨੇ 'ਚ ਵੀ ਕਰੀ ਜਾਂਦਾ। ਵਲੌਗ ਅਪਲੋਡ ਹੋ ਗਿਆ, ਕਿੰਨਾ ਰਹਿ ਗਿਆ? ਅੱਜ ਕੱਲ ਮੈਂ ਘਰ ਰਿਹਾ ਸਮਾਨ ਕਿੰਨਾ ਰਹਿ ਗਿਆ? ਜਿਵੇਂ ਸਮੀ ਮੈਂ ਗਿਣਦਾ ਵੀ ਡਾਲਰ ਨੂੰ ਜ਼ਰਬ ਦਿੰਦਾ ਨਾ 800 ਜ਼ਰਬ 277 ਕਿੰਨੇ ਬਣ ਗਏ? ਹਾਂ ਸਮੀ ਕਹਿੰਦਾ ਮੈਨੂੰ $800 ਆ ਗਿਆ। $800 ਹੈ ਨਹੀਂ ਪੈਸੇ ਵਾਲਾ ਬੰਦਾ ਹੋ ਗਿਆ ਬਾਈ। ਆ ਮੈਂ ਤਾਂ ਸ਼ਰਟਾਂ ਵੀ ਇਹਦੀਆਂ ਪਾਉਣਾ ਯਾਰ, ਮੰਗ ਆ ਦੇਖੋ ਦੋ ਜੇਬਾਂ ਵਾਲੀਆਂ ਇੰਨੀਆਂ ਫੁੱਲ। ਹੁਣ ਤੁਸੀਂ ਇੱਕ ਗੱਲ ਨਾਸਰ ਬਈ ਇਹ ਦੇਖੋ ਵੀ ਜਿਹੜੀ ਇਹ ਜੇਬ ਹੈ ਇਹਨੇ ਇਹ ਫੁੱਲ ਵੀ ਇੰਨੀ ਕਿਉਂ ਲਵਾਈ ਹੈ? ਵੀ ਹੁਣ ਪੈਸੇ ਜਦੋਂ ਸੁੱਖ ਨਾਲ ਪੈਸੇ ਆ ਗਏ ਟਿਕਿਆ ਕਰਨਗੇ ਇਹਨਾਂ 'ਚ ਵਧੀਆ, ਤਾਂ ਫੁੱਲ ਵੀ ਜੇਬ ਲਵਾਈ ਹੈ। ਝੁੱਗੇ ਪਹਿਲਾਂ ਹੀ ਸਮੈਲੇ ਨੇ ਕੀ ਜਾਂਦਾ ਹੁੰਦਾ, ਕਈ ਵਾਰੀ ਚੈਨਲ ਉੱਡ ਵੀ ਜਾਂਦਾ ਹੁੰਦਾ। ਮਾਫ ਕਰ ਦੇ ਭਾਈ। ਨਹੀਂ ਸਾਡੇ ਚੈਨਲ ਤੇ ਬਹੁਤ ਸਟ੍ਰਾਈਕਾਂ ਵੱਜੀਆਂ। ਚਲਿਏ ਚੰਗਾ ਮੰਮੀ। ਓਕੇ ਲਓ ਵੀ ਆਪਾਂ ਪਿੰਡੋਂ ਨਿਕਲ ਕੇ ਆ ਗਏ ਆ ਖੇਤਾਂ ਵਾਲੇ ਪਾਸੇ ਤੇ ਕਣਕ ਬੀਜਦੀ ਹੈ ਕੁਛ ਵਿੱਚੋਂ। ਆਹ ਹਰਿਆਣਗੀ ਵਾਲਾ ਬੈਠ ਲੈ। ਹਾਂ ਇਹ ਕੀ ਬੀਜਿਆ? ਕੀ ਬੀਜਿਆ? ਕਣਕ ਬੀਜੀ ਹੈ, ਕਣਕ ਗੰਦਮ। ਧਿਆਨ ਆ ਕੀ ਆ? ਕਣਕ ਬੀਜੀ, ਕਣਕ ਬੀਜੀ ਹੈ। ਤੇ ਇਧਰ ਵਲੌਗ ਬਣਨ ਡਿਆ, ਸਮੀ ਨਾਲ ਗੱਪਾਂ ਮਾਰ ਰਿਹਾ। ਤੁਹਾਨੂੰ ਮੈਂ ਵੀ ਬਾਬਾ ਦੇ ਵਲੌਗ 'ਚ ਨਜ਼ਰ ਆਵਾਂਗੀ ਕਿਉਂਕਿ ਮੈਂ ਵੀ ਬਾਬਾ ਦੀ ਧੀ ਹਾਂ। ਹਾਂ ਤੂੰ ਵੀ ਵਲੌਗ 'ਚ ਨਜ਼ਰ ਆਇਆ ਕਰੇਂਗੀ। ਚਲੋ ਠੀਕ ਹੈ। ਕੁਆਲਿਟੀ ਨਾਲ ਕੰਪਰੋਮਾਈਜ਼ ਨਹੀਂ, ਇਧਰ ਜੀ ਢਲੋਂ ਸਾਹਿਬ ਆ ਗਏ, ਇਧਰ ਵਲੌਗ ਬਣਨ ਡਿਆ ਕਿ ਜੀ ਵੱਡੀ। ਮੈਂ ਤੁਹਾਨੂੰ ਸਵੇਰੇ ਜਦੋਂ ਵਲੌਗ ਸ਼ੁਰੂ ਕੀਤਾ ਸੀ ਨਾ ਤੁਹਾਨੂੰ ਦੱਸਿਆ ਸੀਗਾ ਵੀ ਅਮੀਰ ਬੰਦਿਆਂ ਦੇ ਕੋਲੇ ਆ ਸੀ। ਹੁਣ ਅਮੀਰ ਬੰਦਿਆਂ ਦੇ ਕੋਲੇ ਨਿੱਕੀ ਮੇਰੀ ਕੁੜੀ ਨਾ ਆਹ ਉਧਰ ਵੇਖੋ ਵਲੌਗ ਬਣਾਉਣ ਡਈ ਹੈ। ਮੇਰਾ ਨਾਰਾ ਲਾਉਂਦਾ ਨਾ ਫਿਰ ਢਿੱਲੋ ਲਾ ਢਿੱਲੋ। ਇਹ ਗੱਲਾਂ ਕੀ ਕਰਨ ਡਈ ਮੈਂ? ਇਹ ਕੀ ਕਰਨ ਡਈ? ਕੀ ਕਰ ਰਹੀ ਤੇ ਮੈਨੂੰ ਟਾਈਮ ਦੇ ਦੇ ਹੈ? ਅੱਲੋ ਲੋਗੋ ਨਾ ਮੀਆਂ ਟਾਈਮ ਦੇ ਦੇ। ਲਓ ਆਪਾਂ ਮੈਨੂੰ ਲੈ ਲਓ ਆਪਣੇ ਵਲੌਗ 'ਚ। ਕਹੇ ਇਹ ਸਾਡੇ ਇਹ ਮੇਰੇ ਚਾਚਾ ਜੀ ਬਣਾ ਵਲੌਗ ਬਣਾ। ਚਾਚਾ ਜੀ ਆਏ ਨੇ ਗੱਲ ਸੁਣ ਹਰੀਮ, ਪੰਜਾਬੀ 'ਚ ਬਣਾ। ਆ ਵੇਖੋ ਵਲੌਗ ਬਣਾਉਂਦਾ ਹੀ। ਆ ਵੇਖੋ ਬਸ ਆ ਵੇਖੋ ਤੇ ਆ ਵੇਖੋ। ਇਹ ਹੁਣ ਸਾਰੀ ਫੈਮਿਲੀ ਡਾਲਰਾਂ ਤੇ ਕਰ ਦੇਣੀ, ਡਾਲਰ ਹੀ ਡਾਲਰ। ਇੱਕ ਹੀ ਬਲੌਗਰ ਵਾਲੇ ਹੋ ਗਏ, ਜਵਾਕਾਂ ਦੇ ਪ੍ਰਭਾਵ ਪੈ ਰਿਹਾ। ਰਹਿਣ ਤੂੰ ਦੱਸ, ਤੂੰ ਬਣਾਏਂਗੀ ਕਿਸ ਤਰ੍ਹਾਂ ਬਣਾਏਂਗੀ? ਪੰਜਾਬੀ ਚ ਬਣਾਉਣਾ, ਪੰਜਾਬੀ ਇਹਦੇ ਨਾਲ ਪੰਜਾਬੀ ਚ। तो हेलो गाइस, मेरा नाम है हुरैन टिल्लो। ਪੰਜਾਬੀ 'ਚ ਪੰਜਾਬੀ ਚ मेरा नाम है हुरैन टिल्लो और ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ। ਤੇ ਅੰਕਲ ਦਾ ਉਹ ਕਰ ਤਾਰਫ ਕਰਾ। ਕੌਣ ਆਏ ਨੇ ਆਪਣੇ ਕੋ? ਚਾਚਾ ਜੀ। ਆ ਮੇਰੇ ਚਾਚਾ ਜੀ। ਕੀ ਨਾਮ? ਕੀ ਨਾਮ ਹੈ? ਕੀ ਨਾਲ ਹੈ? ਘੱਟੋ ਘੱਟ ਅਸੀਂ ਕਹਿ ਦੇਣਾ ਸੀ ਪੰਜਾਬੀ ਟਰੈਵਲ ਕਪਲ। ਚਾਚਾ ਪ੍ਰਮੋਸ਼ਨ ਕਰਾਉਂਦਾ ਹੀ, ਚਾਚਾ ਨਹੀਂ ਛੱਡਦਾ। ਸ਼ਹਿਰੀ ਬੱਚੇ ਆਏ ਆ ਗੰਨੇ ਚੁੱਪਣ। ਕਿਹਨੇ ਫੜਿਆ ਸੀ ਇਹ ਪਤਾ ਆ ਵੀ ਸ਼ਹਿਰੀ ਆ, ਇਹ ਆ ਵੀ ਸ਼ਹਿਰੀ ਮੁੰਡਾ ਮੇਰਾ। ਇਹਨਾਂ ਦੇ ਦੰਦ ਟੁੱਟ ਜਾਂਦੇ। ਸ਼ਹਿਰੀ ਆ ਅਸੀਂ ਤਾਂ ਪਿੰਡੋਂ ਆ। ਹੈ? ਆ ਵਾ ਸ਼ਹਿਰੀ। ਕਿਹੜਾ ਸ਼ਹਿਰੀ ਆ? ਜਿਹੜਾ
ਇਹ ਕਹਿੰਦਾ ਕਲਾੜੀ ਲਾ ਦੋ ਇੱਥੇ। ਇਧਰ ਸ਼ਹਿਰੀ ਬੱਚੇ ਆ ਗਏ, ਇਧਰ ਖਾ ਸ਼ਹਿਰੀ ਬੱਚਾ। ਸ਼ਹਿਰੀ ਛੋਰੀ ਪਾਣੀ ਅਸੀਂ ਇੱਥੇ ਇਹ ਐ ਹੁੰਦਾ ਜਿਵੇਂ ਅਸੀਂ ਉਹ ਕਰ ਰਹੇ ਆ, ਜਿਵੇਂ ਕਹਿੰਦੇ ਹੁੰਦੇ ਨੇ ਗੰਨਾ ਪੂਰਾ ਕੇਲਾ ਦਾ ਛਿੱਲ ਕੇ ਖਾਂਦੇ ਹੁੰਦੇ ਸੀ, ਗੰਨਾ ਪੂਰਾ ਛਿੱਲਦੇ ਆ ਫਿਰ ਖਾਂਦੇ ਆ। ਜਿਵੇਂ ਉਹ ਕਹਿੰਦੇ ਹੁੰਦੇ ਨੇ ਗੰਨਾ ਛਿੱਲ ਕੇ ਕਹਿੰਦਾ ਕਾਤੋਂ ਖਾ ਰਹੇ ਚੱਲ ਵੀ ਥੋੜੀ ਇਦਾਂ ਨੰਗੀ ਹੋਵੇ ਤੋੜ ਕੇ ਭੱਜ ਜਾਂਦੇ। ਸਮੀ ਕੁਛ ਸੁਣਾ ਦੇ, ਫਿਰ ਵਲੌਗ ਲੰਮਾ ਹੋ ਜੂ। ਸਮੀ ਕਹਿੰਦਾ ਮਿਰਜ਼ੇ ਨੇ ਮੇਰੇ ਬੱਖੀ 'ਚ ਤੀਰ ਮਾਰਿਆ, ਕਹਿੰਦਾ ਰਾਤ ਨੂੰ ਤੋਂ ਨਹੀਂ ਸੁਣਾਉਂਦਾ ਮਿਰਜ਼ਾ। ਆਂਦੇ ਲੈ ਦੇ ਗਿਆ ਸੀ ਮੈਨੂੰ ਭਾਈ, ਮੇਰੀ ਅੱਖ ਖੁੱਲ ਗਈ, ਸ਼ੁਕਰ ਆ। ਕੀ ਆਂਦਾ ਮਿਰਜ਼ਾ? ਮਿਰਜ਼ਾ ਐ ਤੀਰ ਲੈ ਕੇ ਬਹਿ ਗਿਆ, ਹਾਂ ਕਹਿੰਦਾ ਹੁਣ ਤੂੰ ਗਾਇਆ। ਤੇਰੀਆਂ ਵਗੀਆਂ ਬਣਨੀਆਂ। ਮੈਂ ਮੱਥੇ ਤੀਰ ਮਾਰੂੰਗਾ ਤੇਰੇ। ਤੇਰੇ ਤੀਰ ਮਾਰੂਗਾ ਮੂੰਹ ਤੇ ਸਾਫ਼ ਕਰ ਲੈ, ਲੱਗ ਰਹੀ ਨਹੀਂ ਬਚ ਗਿਆ ਫਿਰ ਖਾਬ ਜਿਹਦੇ ਕੋ। ਇੱਥੇ ਲੱਗ ਗਿਆ। ਹੁਣ ਗਾਂ ਮਿਰਜ਼ਾ ਨਹੀਂ ਗਾਉਣਾ। ਮਿਰਜ਼ਾ ਨਹੀਂ ਗਾਉਣਾ, ਮਿਰਜ਼ਾ ਬੰਦ ਕਰਤਾ ਹੁਣ। ਆਪ ਹੋਰ ਬਣਾਵਾਂਗੇ। ਹੁਣ ਸਮੀ ਤੂੰ ਗਾ ਹੀਰ ਦਾ ਕਿੱਸਾ। ਓਏ ਹੋਏ ਹੋਏ ਹੈ ਇਹ ਆਪਣੀ ਦੂਜੇ ਪਾਸੇ ਪੈਲੀ, ਇੱਥੇ ਟੂਲ ਸੀ ਪਹਿਲਾਂ, ਬਾਬੇ ਨਾਲ ਲਾਇਆ ਟੂਲ ਤੇ ਪੁੱਟਿਆ ਗਿਆ, ਬੋੜ ਹੈਗਾ ਤੇ ਇੱਥੇ ਸੀ ਬਾਗ ਖਰਾਬ ਹੋ ਗਿਆ ਸੀ 4 ਕਿੱਲਿਆਂ ਦਾ, ਤੇ ਉਹ ਪੁੱਟ ਦਿੱਤਾ। ਹੋਰ ਕੀ ਹਾਲ ਚਾਲ? ਠੀਕ ਠਾਕ, ਵਧੀਆ। ਹਾਂਜੀ ਵਧੀਆ, ਸੇ ਠੀਕ ਹੈ। ਹਾਂਜੀ ਠੀਕ। ਕਣਕ? ਹਾਂਜੀ ਕਣਕ ਬੀਜਣ ਲੱਗੇ। ਹਾਂ, ਹੋਰ ਵੀ ਕੀ ਹਾਲ ਤੇਰਾ? ਇਹ ਟਰੈਕਟਰ ਹੈ ਜੀ, ਇਹ ਮੇਰੇ ਅੱਬਾ ਜੀ ਨੇ ਲਿਆ ਸੀ ਤੇ ਉਦੋਂ ਦਾ ਹਲੇ ਕੋਲ ਹੈਗਾ। ਤੇ ਮਗਰਾਟ ਕਿੱਥੇ ਸੁੱਟੇ ਤੇ? ਮਗਰਾਟ ਘਰ ਲਾ ਕੇ ਰੱਖੇ, ਬਾਗ ਵਾਈ ਜਾਣਾ ਤੇ ਮਗਰਾਟ ਇਸ ਤੋਂ ਲਾਏ। ਹਾਂ, ਅੜਦੇ ਫਿਰ ਤੇ ਦੁਬਾਰਾ ਲਾਇਆ ਸੀ ਉਹ, ਫਿਰ ਪੁੱਟਦਾ? ਹਾਂਜੀ ਪੋੜ ਦਿੱਤਾ। ਨਹੀਂ ਚੱਲ ਚੱਲਿਆ, ਬਿਮਾਰੀ ਪੈ ਗਈ? ਨਹੀਂ ਉਂਝ ਹੀ ਪੋੜ ਦਿੱਤਾ ਸੀਗਾ। ਹਾਂ, ਇਹ ਵੀ ਮੁੱਲ ਦਾ ਬੀ ਲਿਆ ਕੇ ਪਾਇਆ ਤੇ ਨਾਲ ਰਲਾ ਕੇ ਦਵਾਈ ਦੂਈ ਰਲਾ ਕੇ ਪਾਉਣ ਦੇ। ਹੱਥ ਧੋਲੇ ਜੇ। ਹੱਥ ਧੋ ਲੈਨੇ ਕੋਈ ਨੀ। ਇਹ ਦਵਾਈ ਪਾਈ ਬਣਾ ਵਿੱਚ? ਹਾਂਜੀ ਦਵਾਈ ਲਾਈ। ਤੇ ਇੱਧਰ ਸਾਡਾ ਬੰਦਾ ਰਿਹਾ ਛਟਾ ਦੇਣ। माशाल्लाह माशाल्लाह बिस्मिल्लाह सरकार बिस्मिल्लाह ਬਿਸਮਿਲ੍ਲਾ करिए सरकार बिस्मिल्लाह करिए। ਰੁਕੀ ਗੱਲ ਕਰਕੇ ਜਾਈ। ਕਾਤੋਂ ਕਾਤੋਂ ਬੀਜਦੇ ਆ? ਮਤਲਬ ਜ਼ਿਆਦਾ ਮੈਂ ਦੇਖਿਆ ਛਿੱਟੇ ਹੀ ਦਿੰਦੇ ਆ। ਸਾਡੇ ਪੋਤਾ ਇੱਧਰ ਛਿੱਟਾ ਹੀ ਦਿੰਦੇ ਆ। ਅੱਛਾ ਇਹ ਜ਼ਿਆਦਾ ਤਾਂ ਛਿੱਟੇ ਹੀ ਆ। ਪੈਲੀ ਥੋੜੀ ਥੋੜੀ ਆ ਨਾ, ਜਿੰਨਾ ਜਿੱਥੇ ਵੱਡੀ ਪੈਲੀ ਸੀਆਂ ਵੱਡੀਆਂ ਹੁੰਦੀਆਂ, ਇੱਥੇ ਜਿਸ ਤਰ੍ਹਾਂ ਵਾ ਵਿਗੇ ਦਾ ਵਾ ਖੱਤਾ, ਤੇ ਉਹਦੇ ਵਿੱਚ ਫਿਰ ਉਹ ਕਿਵੇਂ ਚੱਲਣਾ? ਡਰਿੱਲ ਚੱਲਦੀ। ਹਾਂ, ਡਰਿਲ ਚੱਲਦੀ ਨਹੀਂ ਇਸ ਤੋਂ। ਮੈਂ ਪੁੱਛੂ ਤੁਹਾਨੂੰ ਬਾਅਦ ਚੋਂ ਦੱਸਿਓ ਤੁਸੀਂ। ਇਹ ਮੈਂ ਦੱਸਾਂ ਨਾਲ ਵੀ ਇਹ ਜਿਹੜਾ ਬੀ ਆ ਨਾ, ਕਣਕ ਸਾਡੀ ਵਿਕੀ ਹੈ 2600 ਦੀ। ਹਾਂਜੀ ਠੀਕ ਹੈ। ਤੇ ਬੀ ਦਾ 20 ਤੋੜਾ, ਜਿਹੜਾ 20 ਕਿਲੋ ਦਾ ਤੋੜਾ 5-6 ਦਾ। ਅੱਛਾ 5500 ਦਾ। 2600 ਨੂੰ ਕਣਕ ਤੁਹਾਡੇ? ਹਾਂ 2600 ਸਾਡੇ ਕੋਲ ਲੈ ਲਈ। ਫਿਰ ਤੁਹਾਡੇ ਮਤਲਬ ਸਾਡੇ ਤਾਂ 800 ਨੂੰ ਹੀ ਪਈ। ਹਾਂ 800 ਸਾਡੇ। ਪਰ ਸਾਡੇ ਤਾਂ 2000-2100 ਦਾ ਰੇਟ, 21-2200 ਦਾ ਰੇਟ ਹੈ। ਰੇਟ ਇੰਨਾ ਘੱਟ ਨਹੀਂ, ਰੇਟ ਤੇ ਪਹਿਲਾਂ ਵੀ ਜ਼ਿਆਦਾ ਸੀ, 4000-4500 ਨੂੰ ਵਿਕੀ। ਇਸ ਵਾਰੀ ਬਿਲਕੁਲ ਕਣਕ ਨੂੰ ਬਹੁਤ ਮਾਰ ਪਈ। 20 ਮਹਿੰਗਾ। ਹਾਂ 20 ਮਹਿੰਗਾ ਉਸ ਹਿਸਾਬ ਨਾਲ। ਲਈ ਸਸਤੀ ਆ। ਵੀ ਆਇਆ ਕਿੱਥੋਂ? ਉਹੀ ਤਾਂ ਤੁਹਾਡਾ ਹੀ ਆ। ਹੁਣ ਵਿੱਚ ਰਲਾ ਕੇ ਨਾਲ ਬੀਜਣ ਦੇ ਆ, ਦਵਾਈ ਦੂਈ ਪਾ ਕੇ ਵੀ ਜਰਾ ਝਾੜ ਝੂੜ ਵਧੀਆ ਆਵੇ। ਆਓ ਚਲੀਏ। ਠੀਕ ਹੈ ਬਾਈ। ਹਾਂਜੀ ਚੰਗਾ ਜੀ, ਮਿਲਦੇ ਆ। ਚੰਗਾ ਮਿੱਠੂ, ਓਕੇ। ਆ ਜਾਣ ਦੋ ਉਹਨੂੰ। ਸਮੀ ਅਮਰੂਦਾਂ 'ਚ ਵੜ ਗਿਆ। ਲੈ ਲੈ ਜੀ, ਸਮੀ ਅਮਰੂਦਾਂ ਦਾ ਭੁੱਖਾ ਹਾਂ ਤੇ ਸਾਰਿਆਂ ਨੂੰ ਰਜਾਊ ਸਾਨੂੰ ਹੁਣ, ਸਾਰਿਆਂ ਜੋਗੇ ਲਿਆਊਗਾ। ਓ ਸਮੀ ਆ ਜਾ, ਡਾਂਗ ਆਉਂਦੀ ਹੈ ਨਹੀਂ? ਡਾਂਗ ਆਉਂਦੀ ਹੈ, ਡਾਂਗ। ਚਲੋ ਆਓ, ਆ ਜਾਂਦਾ। ਅਭੀ ਮੈਂ ਆ ਗਿਆ ਵਾਲ ਕਟਾਉਣ ਤੇ ਨਾਲੇ ਦਾੜੀ ਥੋੜੀ ਸੈੱਟ ਕਰਾਉਣ, ਤੇ ਰਿਪਨ ਬੇਟਾ ਪਿਛਲੇ ਕਰਾਉਣ ਡਿਆ, ਮਸਾਜ ਕਰਾਉਣ ਡਿਆ, ਸਿਰ ਨੂੰ ਤੇਲ ਲਵਾਉਣ ਡਿਆ। ਤੇ ਮੈਂ ਵੀ ਕਿਹਾ ਲਵਾ ਥੱਕੇ ਬੜੇ, ਤੇ ਖਾਣਾ ਖੁਣਾ ਆਪਾਂ ਫਿਰ ਖਾਵਾਂਗੇ ਜਾ ਕੇ। ਮੈਂ ਕਿਹਾ ਜਾ ਕੇ ਇੱਕ ਵਾਰੀ ਪਹਿਲਾਂ ਤਿਆਰ ਹੋ ਕੇ, ਇਹਨਾਂ ਨੇ ਫਰੈਸ਼ ਹੋ ਲਈਏ ਨਾ, ਕੱਲ ਨੂੰ ਜਾਣਾ ਆਪਾਂ ਮੁਲਤਾਨ। ਤੇ ਇਸ ਤੋਂ ਮੈਂ ਕਿਹਾ ਵੀ ਮੁਲਤਾਨ ਜਾਣ ਤੋਂ ਪਹਿਲਾਂ ਕੋਈ ਰੈਡੀ ਰੂਡੀ ਹੋ ਲਈਏ, ਸ਼ੇਵ ਸ਼ੂ ਕਰਾ ਲਈਏ, ਤੇਲ ਤੋਂ ਮਿਲਾ ਲਈਏ, ਤੇ ਫਿਰ ਕੱਲ ਦਾ ਸਫ਼ਰ ਆਪਾਂ ਸ਼ੁਰੂ ਕਰਨਾ। ਲੋ ਵੀ ਰਾਤ ਹੋ ਗਈ ਬਹੁਤ, ਵਾਲ ਕਟਾ ਲਏ, ਦਾੜੀ ਸਹੀ ਕਰਾ ਲਈ, ਇਹਨੇ ਤੇਲ ਲਵਾ ਲਿਆ, ਤੇ ਹੁਣ ਜਾਂਦੇ ਮੈਂ ਘਰ ਰੋਟੀ ਖਾ ਲਈਏ ਜਾ ਕੇ। ਖਾਣਾ ਛਣਾ ਖਾ ਕੇ ਵਿਕਾਸ ਵੀ ਆ ਗਿਆ, ਵਿਕਾਸ ਵੀ ਪਹੁੰਚ ਗਿਆ। ਤੁਹਾਡਾ ਬੈਗ, ਇਹਨਾਂ ਦਾ ਬੈਗ ਰਹਿ ਗਿਆ ਸੀ ਰਾਤੀ ਨਾ ਲਾਹੌਰ,
ਤੇ ਅੱਜ ਉਹਨਾਂ ਕੱਪੜਿਆਂ ਨਾਲ ਵਲੌਗ ਬਣਾਇਆ, ਤੁਸੀਂ ਵਲੌਗ 'ਚ ਵੇਖਿਓ। ਸਮੀ ਦੇ ਮੰਗ ਕੇ ਪਾਏ। ਅੱਜ ਇਹ ਗੱਲ ਆਪਾਂ ਦੱਸ ਰਹੀ ਸੰਮੀ ਦੇ ਮੰਗ ਕੇ ਪਾਏ ਆ। ਇਹ ਸੰਮੀ ਦੇ ਕੱਪੜੇ ਮੰਗ ਕੇ ਪਾਏ ਆ। ਤੇ ਵਿਕਾਸ ਵੀ ਆਉਣ ਉਹਨੂੰ ਬੱਸ ਤੋਂ ਲੈ ਕੇ ਤੇ ਫਿਰ ਚੱਲਦੇ ਆਪਾਂ ਘਰ ਨੂੰ, ਰੋਟੀ ਪਾਣੀ ਖਾ ਕੇ ਸੌਵਾਂਗੇ ਤੇ ਸਵੇਰ ਦੀ ਫਿਰ ਤਿਆਰੀ ਆ। ਮੁਲਤਾਨ ਮੁਲਤਾਨ ਲੈ ਵਿਕਾਸ ਆ ਗਿਆ। ਵਿਕਾਸ ਤੇਰੀ ਤੇ ਖੈਰ ਸੀ, ਸਮਾਨ ਜ਼ਰੂਰੀ ਸੀ। ਮੈਂ ਜਾਣ ਕੇ ਰੱਖਿਆ ਸਮਾਨ, ਤੁਸੀਂ ਮੈਨੂੰ ਛੱਡ ਜਾਣਾ ਸੀ। ਇਹ ਸਮਾਨ ਰਹਿ ਗਿਆ ਸੀ ਲਾਹੌਰ ਤੇ ਵਿਕਾਸ ਹੁਣ ਲੈ ਕੇ ਆਇਆ। ਤੇ ਕਿਉਂਕਿ ਅਸੀਂ ਅੱਗੇ ਨਿਕਲਣਾ ਸੀ, ਟਰੈਵਲ ਕਰਨਾ ਸੀ ਤੇ ਸਮਾਨ ਦਾ ਕਰਕੇ ਪੈਂਡਿੰਗ ਹੋ ਗਿਆ ਸੀ ਕੰਮ। ਤੇ ਵਿਕਾਸ ਲੈ ਕੇ ਲਾਹੌਰੋਂ ਆਇਆ ਗੱਡੀ ਦੀ, ਕਿਉਂਕਿ ਅੱਗੇ ਇੱਕ ਗੱਡੀ ਤੇ ਜਾਣਾ ਸੀ। ਇਸ ਤੋਂ ਵਿਕਾਸ ਨੂੰ ਕਿਹਾ ਸੀ ਤੂੰ ਗੱਡੀ ਨਾਲ ਲੈ ਕੇ ਆਈ। ਲੱਗਣੀ ਨਹੀਂ ਆਪਣੀ। ਹਾਂ ਨਹੀਂ ਉਹ ਮੈਂ ਕਿਹਾ ਲਗਾਉਣਾ ਪੈਂਦਾ। ਮੈਂ ਕਹਿੰਦੀ ਟਰਾਲੀ ਬਣ ਲਈ ਹੈ। ਮੈਂ ਕੀ ਆਖਿਆ, ਮੈਂ ਕਿਹਾ ਵਿਕਾਸ ਨੂੰ ਆਖਿਆ ਤੇਰੀ ਤੇ ਖੈਰ ਸੀ, ਸਮਾਨ ਬਹੁਤ ਜ਼ਰੂਰੀ ਸੀ। ਮੈਂ ਕੀ ਆਖਿਆ ਇਹ ਵੀ ਪੁੱਛੋ। ਮੈਂ ਕਿਹਾ ਮੈਂ ਜਾਣ ਕੇ ਸਮਾਨ ਰੱਖਿਆ, ਮੈਨੂੰ ਪਤਾ ਸੀ ਤੁਸੀਂ ਮੈਨੂੰ ਛੱਡ ਜਾਣਾ। ਅੱਛਾ ਵੀ ਐ ਕਰਨਾ ਵੀ ਵਿਕਾਸ ਨੇ ਕੀ ਕਰਨਾ ਹੈ। ਚਲੋ ਆ ਜਾਓ। ਇੱਧਰ ਡਿਸਕਸ਼ਨ ਹੋਣ ਰਹੀ ਆ। ਲੋਕੀ ਆਂਦੇ ਵੀ ਕਾਰੋਬਾਰ ਤੁਹਾਡਾ ਕਿਵੇਂ ਦਾ ਚੱਲਦਾ, ਪ੍ਰਾਪਰਟੀ ਦੇ ਕੰਮ 'ਚ ਹੁੰਦਾ ਪ੍ਰਾਪਰਟੀ ਵਿਕੀ ਕਿ ਨਹੀਂ ਵਿਕੀ। ਇੱਧਰ ਸਲਾਹ ਹੋਣ ਡਈ ਵੀ ਵਲੌਗ ਚੱਲਿਆ ਕਿ ਨਹੀਂ ਚੱਲਿਆ। ਸੰਮੀ ਕਹਿੰਦਾ ਮੇਰਾ ਵਲੌਗ ਘੱਟ ਚੱਲਿਆ। ਕਹਿੰਦਾ ਮੈਂ ਰਿਪਨ ਖੁਸ਼ੀ ਨਾਲ ਵਲੌਗ ਪਾਏ। ਭਾਈ ਦੇਖਿਆ ਕਰੋ ਯਾਰ ਸੰਮੀ ਨੂੰ, ਸਾਨੂੰ ਘੱਟ ਦੇਖ ਲਿਆ ਕਰੋ ਪਰ ਸੰਮੀ ਵਾਲੇ ਤੇ ਜਾ ਕੇ ਦੇਖ ਲਿਆ ਕਰੋ। ਉਹ ਵੀ ਗੱਲ ਨਾ, ਗਾਣੇ ਗਾਣੋਂ ਹਟ ਗਿਆ ਜਿਹਨਾਂ ਦੇ ਵਲੌਗ ਪਾਉਂਦਾ ਨਾ। ਹਾਂ ਗਾਣੇ ਤਾਂ ਗਾਣੋਂ ਹਟ ਗਿਆ। ਹਾਂ ਗਾਣੇ ਤਾਂ ਸੁਣਾਉਂਦੇ ਹੀ ਨਹੀਂ। ਸੰਮੀ ਤੈਨੂੰ ਗਾਣਿਆਂ ਕਰਕੇ ਲੋਕ ਪਸੰਦ ਕਰਦੇ ਜੀ, ਤੈਨੂੰ ਪਤਾ ਵੀ ਲਹਿੰਦੇ ਪੰਜਾਬ ਦਾ ਇੱਕੋ ਇੱਕ ਸਿੰਗਰ ਹੈ। ਅੱਛਾ ਆਪਣੇ ਵਲੌਗ 'ਚ ਸੁਣਾਉਂਦਾ ਬਸ। ਆਪਣੇ ਹਾਂ ਦੂਜਿਆਂ 'ਚ ਉਹ ਫਿਰ ਜੀ ਉਹਨੂੰ ਪਤਾ ਨਾ ਵੀ ਕੰਟੈਂਟ ਤੇ ਫਰਕ ਪੈਂਦਾ। ਸਵੇਰੇ ਵਾਲੇ ਵਲੋਗਾਂ 'ਚ ਗਾਣੇ ਸੁਣਾਵਾਂਗੇ। ਸਵੇਰ ਵਾਲੇ 'ਚ ਸਵੇਰੇ ਵਾਲਿਆਂ 'ਚ ਗੱਡੀ 'ਚ ਜਾਂਦੇ ਤਾਜ਼ੇ ਗਾਣੇ, ਫਰੈਸ਼ ਗਾਣੇ। ਤਾਜ਼ੇ ਗਾਣੇ ਕਿਹੜੇ ਹੁੰਦੇ ਜਿਹੜੇ ਤਾਜ਼ੇ ਤੋੜੀ ਦੇ ਆ? ਰਿਪਨ ਦੇ ਵਲੌਗ 'ਚ ਵੀ ਸੁਣਾਵਾਂਗੇ, ਭਾਨਾਸਰ ਦੇ ਵਲੌਗ 'ਚ ਵੀ ਸੁਣਾਵਾਂਗੇ। ਸਵੇਰੇ ਡਨ ਹੋ ਗਿਆ। ਆਪਦੇ ਵਾਲੇ 'ਚ ਆਪਦੇ ਵਾਲੇ 'ਚ ਅਸੀਂ ਚੱਲ ਐਂ ਕਰ ਲਾਂਗੇ। ਮੈਂ ਤੇ ਬਾਈ ਦੇਖ ਅਸੀਂ ਰਾਹ ਜਾਂਦੇ ਹੋਰ ਅੱਗੇ ਜਾਣਾ ਆਪਾਂ ਪਿੰਡਾਂ ਮੁੰਡਾ ਵਾਲਾ, ਅਸੀਂ ਵਲੌਗ ਹੋਵੇ ਬਣਾ ਲਾਂਗੇ। ਤੂੰ ਆਪਦਾ ਗਾਣਾ ਗਾ ਕੇ ਪਾ ਦੇ, ਤੇਰਾ ਉਵੇਂ ਵਲੌਗ ਪੂਰਾ ਹੋ ਜਾਊਗਾ। 4 ਗਾਣੇ ਗਾਏ ਤੇ ਵਲੌਗ ਪੂਰਾ। ਸਹੀ ਨਾ? ਜੇ ਵਿੱਚ ਮੈਂ ਐਡ ਮਿਰਜ਼ਾ ਕਰ ਲੈ ਤੇ ਹੋਰ ਲੰਮਾ ਹੋ ਜਾਣਾ ਤੇਰਾ। ਆ ਵੇਖੋ ਮਿਰਜੇ ਦੀ ਅੱਗੇ ਮੈਂ ਗੱਲ ਦੱਸੀ। ਮੈਂ ਮਿਰਜ਼ਾ ਮੈਨੂੰ ਕਹਿੰਦਾ ਮੇਰੇ ਸੁਪਨੇ ਜਾ ਕੇ ਤੇਰੀ ਬੱਖੀ 'ਚ ਤੀਰ ਮਾਰੂਗਾ ਨਾ। ਕਹਿੰਦਾ ਜੇ ਮੈਨੂੰ ਗਾਇਆ, ਕਹਿੰਦਾ ਜੇ ਮੈਨੂੰ ਅੱਜ ਤੋਂ ਬਾਅਦ ਗਾਇਆ ਤੇਰੀ ਬੱਖੀ 'ਚ ਤੀਰ ਮਾਰੂਗਾ। ਰਾਣਾ ਸਾਹਿਬ ਸਹੀ ਆਂਦੇ ਨਾ, ਲੱਭਦੇ ਮਿਰਜ਼ੇ ਦੇ ਖਾਨਦਾਨ, ਸਾਹਿਬਾਂ ਦੇ ਖਾਨਦਾਨ ਵਾਲਿਆਂ ਨੂੰ। ਕਹਿੰਦਾ ਉੱਤੇ ਮੈਨੂੰ ਕੀ ਵੇਲੇ ਲਾਉਦੇ ਫਿਰਦੇ ਨੇ। ਹਾਂਜੀ ਵਿਕਾਸ ਫੋਨ ਸੁਣ ਰਿਹਾ, ਇੰਡੀਆ ਤੋਂ ਆਉਣ ਵਾਲੇ ਬਹੁਤ ਸਾਰੇ ਦੋਸਤ ਆਦੇ ਨਾ। ਹਾਂ ਮੈਂ ਕਿਹਾ ਵੀ ਵਿਕਾਸ ਸਹੀ ਖੱਪ ਵੀ ਸਹੀ ਲੈਂਦਾ। ਹਾਂਜੀ ਮੇਰੇ ਕੋਲ ਤਾਂ ਇੰਨੇ ਨਹੀਂ ਸੁਣੇ ਜਾਂਦੇ ਸਹੀ। ਇੰਡੀਆ ਤੋਂ ਆਉਣ ਵਾਲੇ ਇੰਡੀਆ ਤੋਂ ਆਉਣ ਵਾਲੇ ਨਾ, ਤੇ ਦੱਸੋ ਉਹਨਾਂ ਨੂੰ। ਹੋ ਜਾਂਦਾ ਭਾਈ ਜੀ, ਜਿਹਨਾਂ ਨੇ ਨਾਸਰ ਭਾਈ ਦੀ ਰੀਚ ਵੀ ਜ਼ਿਆਦਾ ਦੱਸ ਦਿੰਦੇ ਆ। ਜਿੰਨਾ ਇੰਡੀਆ ਤੋਂ ਆਉਣਾ ਭਾਜੀ ਤੁਹਾਡੀ ਮਿਹਰਬਾਨੀ, ਤੁਸੀਂ ਸਿਰਫ ਜੱਥੇ ਨਾਲ ਆ ਸਕਦੇ ਹੋ। ਤੇ ਜਦੋਂ ਤੁਸੀਂ ਸਾਨੂੰ ਰੈਫਰੈਂਸ ਦਿੰਦੇ ਹੋ ਨਾ ਇਹਨਾਂ ਦੇ ਕਿ ਭਾਈ ਇਹ ਕਿਵੇਂ ਆ ਜਾਂਦੇ ਨੇ, ਅਸੀਂ ਗਾਲਾਂ ਬਹੁਤ ਖਾਂਦੇ ਆ। ਇਹ ਬਾਜੀ ਇਹਨਾਂ ਨੇ ਮੁਲਕ ਫਿਰੇ ਆ, ਇਹਨਾਂ ਨੇ ਆਪਣਾ ਵਲੌਗਿੰਗ ਕਰਦੇ ਆ ਤੇ ਤਾਂ ਇਹਨਾਂ ਨੂੰ ਅੰਬੈਸੀ ਕੰਸੀਡਰ ਕਰਦੀ। ਇਹਦੇ 'ਚ ਸਾਡਾ ਕੋਈ ਅਮਲ ਦਖਲ ਨਹੀਂ। ਇਹਨਾਂ ਮਿਹਨਤ ਕੀਤੀ, ਉਹਦਾ ਫਲ ਇਹਨਾਂ ਨੂੰ ਮਿਲਦਾ ਪਿਆ ਕਿ ਬਾਰ-ਬਾਰ ਇਹਨਾਂ ਦਾ ਵੀਜ਼ਾ ਲੱਗਦਾ। ਸੋ ਇੰਡੀਆ ਤੋਂ ਜਿਹਨੇ ਆਣਾ ਉਹ ਜਥੇ ਦੇ ਨਾਲ ਆ ਸਕਦਾ ਹੈ, ਤੇ ਜਿਹਨੇ PR ਹੈ, ਜਿਹਦੇ ਕੋਲ ਗ੍ਰੀਨ ਕਾਰਡ ਹੈ, ਜਿਹਦੇ ਕੋਲ ਸਿਟੀਜ਼ਨ ਹੈ, ਜਿਹਦੇ ਕੋਲ ਵਰਕ ਪਰਮਿਟ ਹੈ ਅਦਰ ਕੰਟਰੀ ਦਾ, ਉਹਨੂੰ ਈ ਵੀਜ਼ਾ ਮਿਲੇਗਾ। ਤੇ ਜਿਹਦੇ ਕੋਲ ਆਧਾਰ ਕਾਰਡ ਹੈ, ਆਧਾਰ ਕਾਰਡ ਵਾਲੇ ਨੂੰ ਉਧਾਰ ਮਿਲੇਗਾ। ਨਹੀਂ ਸਾਡੇ ਜਿਵੇਂ ਆਧਾਰ ਕਾਰਡ ਚੱਲਦਾ ਹੈ, ਆ ਮੇਰਾ ਸਾਡੇ ਇੰਡੀਆ 'ਚ ਆਧਾਰ ਕਾਰਡ ਚੱਲਦਾ ਹੈ। ਸਾਡੇ ਉਹ ਆਈਡੀ ਕਾਰਡ ਸੀ, ਆ ਤੁਹਾਡੇ ਆਈਡੀ ਕਾਰਡ ਆ, ਜਿਹਦੇ ਕੋਲ ਇੰਡੀਆ ਦਾ ਆਧਾਰ ਕਾਰਡ ਆ ਉਹਨੂੰ ਉਹਨੂੰ ਉਧਾਰ ਵੈਸੇ ਕਿਵੇਂ ਉਧਾਰ ਹੈ ਵੀਜ਼ਾ? ਨਹੀਂ, ਉਹ SGPC ਦੇ ਰਾਹੀਂ ਆ ਸਕਦਾ ਹੈ, SGPC ਉਹ ਜਥੇ ਨਾਲ ਹੁੰਦਾ। ਜਿੱਥੇ ਨਾਲ ਆ ਸਕਦੇ ਨੇ। ਲਾ ਬਈ ਨੰਬਰ ਵਿਕਾਸ ਦਾ ਮੈਂ ਆਪਣੇ ਵਲੌਗ 'ਚ ਵੀ ਕਰ ਦੇਣਾ, ਪਾ ਦੇਣਾ, ਹੋਰ ਬੰਦੇ ਫੋਨ ਕਰਨ ਨੂੰ ਜਿੰਨੇ ਵੀ ਸਮਝ ਸਕਦਾ ਨਾ ਉਹਨੇ। ਤੇ ਫਿਰ ਵਿਕਾਸ ਨੇ ਦੱਸ ਦਿੱਤਾ ਵੀ ਇੰਡੀਆ ਤੋਂ ਆਉਣ ਵਾਲੇ ਜਿਹੜੇ ਉਸ ਜਥੇ ਨਾਲ ਆ ਸਕਦੇ ਆ SGPC ਰਾਹੀਂ। ਤੇ ਜਿਸ ਤਰ੍ਹਾਂ ਇਹਨਾਂ ਦਾ ਰੈਫਰੈਂਸ ਦਿੰਦੇ ਜਾਂ ਵੀਰ ਸਿੰਘ ਆਇਆ ਸੀ, ਤੇ ਉਹ ਹੁੰਦੇ ਵੀ ਮਤਲਬ ਯੂਟਿਊਬਰ ਜਾਂ ਆਰਟਿਸਟ, ਉਹਨਾਂ ਨੂੰ ਅੰਬੈਸੀ ਅਕੋਮੋਡੇਟ ਕਰ ਦਿੰਦੀ ਵਧੀਆ ਤਰੀਕੇ ਨਾਲ। ਤੇ ਦੂਜਿਆਂ ਦੀ SGPC ਨਾਲ ਜਿਵੇਂ ਸਾਨੂੰ ਤੇ ਨਾ ਵੀ ਤੁਸੀਂ ਦਿੰਦੇ ਹੀ ਨਹੀਂ ਜੇ, ਤੇ ਸਾਡੇ ਵਾਲੇ ਫਿਰ ਵੀ ਚਲੋ ਦੇ ਦਿੰਦੇ ਆ, ਚਲੋ ਉਹਨਾਂ ਦਾ ਇੰਨਾ ਭਲਾ ਹੋਵੇ। ਤੇ ਉਹਨਾਂ ਦੀ ਵੀ ਮਿਹਰਬਾਨੀ, ਸ਼ੁਕਰੀਆ ਉਹਨਾਂ ਦਾ ਵੀ। ਤੇ ਕੱਲ ਆਪਾਂ ਨਿਕਲਣਾ ਜੀ ਮੁਲਤਾਨ ਵਾਲੀ ਸਾਈਡ ਨੂੰ 8 ਦਿਨ ਵਾਸਤੇ। ਬੈਗ ਬੂਗ ਬੰਨ ਲਿਆ ਆਪਾਂ। ਤੇ ਸਮੀ ਨੇ ਗਾਣੇ ਗੁਣੇ ਸੁਣਾਉਣੇ ਅਗਲੇ ਵਲੌਗਾਂ ਦੇ ਵਿੱਚ।
ਤੋ ਜੁੜੇ ਰਹਿਣਾ ਨਾਲ 5-6 ਵਲੋਗਾਂ ਦੇ। ਚੱਕਰ ਵੀ ਜੁੜੇ ਰਹਿਣਾ ਨਹੀਂ 5-6 ਵਲੋਗਾਂ 'ਚ ਕੀ ਮਤਲਬ ਵੀ ਸਾਰਿਆਂ ਨਾਲ ਹੀ ਜੁੜੇ ਰਹੇ ਤੋ ਮਿਲਦੇ ਆ ਤੁਹਾਨੂੰ ਕੱਲ ਨਵੇਂ ਵਲੌਗ 'ਚ। ਰੱਬ ਰਾਖਾ।